बिस्मिल्लाहिर्रहमानिर्रहीम अस्सलाम वालेकुम दोस्तों, मैं हाफिज़ शहजाद ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ। ਤੇ ਦੋਸਤੋ, ਸਿਆਣੇ ਕਹਿੰਦੇ ਨੇ ਕਿ ਜਿਸ ਨੂੰ ਨਾ ਚੰਡ ਲੱਗਦੀ ਪੀੜ ਉਸ ਨੂੰ ਹੀ ਆਉਂਦੀ। ਕਦੇ ਵੀ ਕੋਈ ਦੂਸਰਾ ਜਿਹੜਾ ਨਾ ਕਿਸੇ ਦੂਸਰੇ ਦੀ ਚੰਡ ਲੱਗਣ ਦੀ ਪੀੜ ਮਹਿਸੂਸ ਨਹੀਂ ਕਰ ਸਕਦਾ। ਤੇ ਮੈਂ ਗੱਲ ਕਰਨ ਲੱਗਾ ਸੈਲਾਬ ਦੇ ਮੁਤਲਕ। ਪਿਛਲੇ 3 ਦਿਨਾਂ ਤੋਂ ਵੀ ਅਸੀਂ ਸੈਲਾਬ ਦੇ ਮੁਤਲਕ ਹੀ ਗੱਲਬਾਤ ਕਰ ਰਹੇ ਹਾਂ, ਵੀਡੀਓ ਬਣਾ ਰਹੇ ਹਾਂ। ਤੇ ਹਕੀਕਤ ਯਕੀਨ ਕਰੋ, ਇਦੋਂ ਦੇ ਮਨਾਜ਼ਰ ਵੇਖ ਕੇ ਨਾ ਰੋਣਾ ਆਉਂਦਾ ਤੇ ਅੱਖੀਂ ਤੇ ਦਿਲ ਭਰ ਆਉਂਦਾ ਕਿ ਅਸੀਂ ਨਾ ਆਪ ਕਿਉਂ ਜੇ ਇਹ ਮਨਾਜ਼ਰ ਵੇਖਣ। ਮੈਂ ਛੋਟਾ ਜਿਹਾ ਹੁੰਦਾ ਇਸ ਗੱਲ ਹੈ ਤਕਰੀਬਨ 1992 ਦੀ, ਜਿਸ ਟਾਈਮ 1992 ਵਾਲਾ ਸੈਲਾਬ ਆਇਆ ਹੀ ਨਾ, ਉਸ ਟਾਈਮ ਮੈਂ ਕੋਈ 4-5 ਸਾਲ ਦਾ ਤੇ ਇਹ ਦਿਨ ਹਨ ਰਬੀਉਲ ਅਵਲ ਦਾ ਮਹੀਨਾ ਹੀ। ਤੇ ਉਸ ਤੋਂ ਬਾਅਦ ਉਸ ਦਿਨ 12 ਰਬੀਉਲ ਅਵਲ ਹੀ, ਵੈਸੇ ਅੰਗਰੇਜ਼ੀ ਮਹੀਨਾ ਪਤਾ ਨਹੀਂ ਕਿਹੜਾ ਹੀ, ਲੇਕਿਨ ਲੋਕਾਂ ਕੋਲੋਂ ਸੁਣਿਆ ਪੁੱਛਿਆ ਤੇ ਲੋਕ ਜਿਹੜੇ ਨਾ ਉਹ ਇਹ ਕਹਿ ਰਹੇ ਨੇ ਕਿ ਤਕਰੀਬਨ ਚੱਲ ਰਿਹਾ ਸਤੰਬਰ ਦਾ ਮਹੀਨਾ ਹੀ। ਤੇ ਉਸ ਤੋਂ ਬਾਅਦ ਇਸਲਾਮੀ ਮਹੀਨਾ ਜਿਹੜਾ ਨਾ ਉਹ ਰਬੀਉਲ ਅਵਲ ਦਾ ਹੀ। ਤੇ ਅੱਜ ਦੀ ਵੀਡੀਓ ਵਿੱਚ ਮੈਂ ਨਾ ਕੁਝ ਮੈਂ ਪਹਿਲੇ ਸਿਰਫ ਮਸਲਨ ਇੱਥੋਂ ਦੀਆਂ ਪਾਕਿਸਤਾਨ ਦੀ ਨਾ ਵੀਡੀਓਜ਼ ਵੇਖ ਰਿਹਾ ਸੀ ਕਿ ਇੱਥੇ ਜਿਹੜਾ ਨਾ ਸੈਲਾਬ ਦੀ ਸੂਰਤ ਹਾਲ ਹੈ ਉਹ ਵੇਖ ਕੇ ਤੇ ਉਸ ਤੋਂ ਗੱਲਬਾਤ ਕਰ ਰਿਹਾ ਸੀ। ਲੇਕਿਨ ਅੱਜ ਮੈਂ ਨਾ ਇੰਡੀਆ ਵਾਲਿਆਂ ਦੀ ਗੱਲ ਵੀ ਸੁਣੀ, ਸਿੱਖਾਂ ਦੀ ਵੀ ਸੁਣੀ, ਹਿੰਦੂਆਂ ਦੀ ਵੀ ਸੁਣੀ। ਤੇ ਉਸ ਤੋਂ ਬਾਅਦ ਨਾ ਕੁਝ ਨਤੀਜਾ ਕੱਢਿਆ, ਉਸ ਦੇ ਬਾਰੇ ਗੱਲ ਕਰ ਸਾਂ ਕਿ ਸਿੱਖ ਕੀ ਆਖਦੇ ਨੇ, ਹਿੰਦੂ ਕੀ ਆਖਦੇ ਨੇ ਤੇ ਸਾਡੇ ਪਾਕਿਸਤਾਨ ਦੇ ਹੁਕਮਰਾਨ ਜਿਹੜੇ ਨੇ ਉਹ ਕੀ ਆਖਦੇ ਨੇ, ਕਹਿੰਦੀ ਗਲਤੀ ਹੈ, ਕਿਵੇਂ ਸੈਲਾਬ ਆਇਆ। ਕਿਉਂਕਿ ਇਹ ਕੁਦਰਤੀ ਆਫਤ ਜ਼ਰੂਰ ਹੈ, ਬਾਰਿਸ਼ਾਂ ਜ਼ਰੂਰ ਲੱਗੀਆਂ ਤੇ ਲੇਕਿਨ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਹਜ਼ਾਰਾਂ ਲੋਕਾਂ ਨੂੰ, ਹਜ਼ਾਰਾਂ ਨਹੀਂ ਬਲਕਿ ਲੱਖਾਂ ਕਰੋੜਾਂ ਲੋਕਾਂ ਨੂੰ ਇਸ ਆਫਤ ਤੋਂ ਨਾ ਬਚਾਇਆ ਜਾ ਸਕਦਾ ਹੈ। ਤੇ ਕੁਝ ਲੋਕਾਂ ਦੀ ਜਿਹੜੀ ਗਫਲਤ ਹੈ ਨਾ, ਸਿਰਫ ਔਰ ਸਿਰਫ ਇਨਸਾਨੀਅਤ ਦੁਸ਼ਮਣੀ ਹੈ ਨਾ, ਉਸ ਦੀ ਵਜ੍ਹਾ ਤੋਂ ਇਤਨੀ ਤਬਾਹੀਆਂ ਤੇ ਬਰਬਾਦੀਆਂ ਤੇ ਲੋਕਾਂ ਦੇ ਘਰ ਉਜੜ ਰਹੇ ਹਨ, ਫਸਲਾਂ ਉਜੜ ਰਹੀਆਂ, ਇਨਸਾਨ ਮਰ ਰਹੇ ਹਨ, ਜਾਨਵਰ ਮਰ ਰਹੇ ਹਨ। ਤੇ ਇਹਨਾਂ ਲੋਕਾਂ ਦਾ ਜਿਨ੍ਹਾਂ ਇਹ ਗਫਲਤ ਦੇ ਮੁਰਤਕਿਬ ਹਨ, ਇਹਨਾਂ ਲੋਕਾਂ ਦਾ ਪਤਾ ਨਹੀਂ ਕੀ ਬਣ ਸੀ। ਤੇ ਇਸ ਦੇ ਬਾਰੇ ਬਾਹਰ ਅਸੀਂ ਅੱਗੇ ਚੱਲ ਕੇ ਗੱਲ ਕਰਦੇ ਹਾਂ ਤੇ ਤੁਹਾਨੂੰ ਉਹਨਾਂ ਵਾਕਿਆ ਸੁਣਾਉਂਦਾ 1992 ਦਾ। ਤੇ ਸਾਲ ਆਈ 1992 ਦਾ, ਮਹੀਨਾ ਹੀ ਰਬੀਉਲ ਅਵਲ ਦਾ। ਤੇ ਜਿਸ ਦਿਨ ਸਾਡੇ ਗਾँव ਪਾਣੀ ਦਾਖਲ ਹੋਇਆ ਹੀ ਨਾ, ਉਸ ਦਿਨ ਆਈ 12 ਰਬੀਉਲ ਅਵਲ ਦਾ। ਤੇ ਮੇਰੀ ਵਾਲਦਾ ਜਿਹੜੇ ਨਾ ਉਹ ਵੀ ਘਰ ਖੀਰ ਪਕਾ ਰਹੇ ਹਨ ਤੇ ਮੇਰੇ ਚਾਚੂ ਆਏ ਤੇ ਉਹਨਾਂ ਆ ਕੇ ਨਾ ਘਰ ਦੱਸਿਆ ਬਈ ਸੈਲਾਬ ਦਾ ਪਾਣੀ ਆ ਗਿਆ ਤੇ ਜਲਦੀ ਕਰੋ, ਨਿਕਲਣਾ ਵੀ ਕਰੀਏ। ਤੇ ਵਾਲਦਾ ਜਿਹੜੇ ਨਾ ਉਹਨਾਂ ਆਖਿਆ ਬਈ ਚਲੋ ਵਹਿੰਦੇ ਹਾਂ ਬਈ ਇੱਕ ਵਾਰੀ ਖੀਰ ਤਾਂ ਖਾ ਲਈਏ। ਕਿਉਂਕਿ ਸਾਡਾ ਘਰ ਜਿਹੜਾ ਨਾ ਉਹ ਗਿਰਾਂ 'ਚੋਂ ਇੰਝ ਬਾਹਰ ਬਣ ਪੈਂਦਾ ਸੀ। ਸਾਡਾ ਜਿਹੜਾ ਗਾँव ਹੈ ਨਾ, ਉੱਥੇ ਬਾਹਰ ਨਵੀਂ ਆਬਾਦੀ ਬਣੀ, ਉੱਥੇ ਅਸੀਂ ਨਵੀਂ ਜਾ ਲਈਏ ਤੇ ਕੱਚਾ ਪੱਕਾ ਘਰ ਆਈ ਸਾਡਾ, ਤੇ ਉੱਥੇ ਅਸੀਂ ਰਹਿੰਦੇ ਸੀ। ਤੇ ਉਹ ਜਨਾਬ ਨਾ ਚਾਚੂ ਜਿਸ ਟਾਈਮ ਆ ਕੇ ਦੱਸਿਆ ਨਾ, ਤੇ ਵਾਲਦਾ ਆਖਿਆ ਕੋਈ ਨਹੀਂ ਖੀਰ ਖਾ ਲਈਏ ਤੇ ਬਾਅਦ ਵਹਿੰਦੇ ਹਾਂ। ਉਹ ਜਨਾਬ ਇੰਝ ਹੋਇਆ ਕਿ ਖੀਰ ਅਜੇ ਸਾਡੀ ਉੱਤੇ ਹੀ ਪਈ ਹੈ ਤੇ ਇਤਨਾ ਤਾਈਂ 1-2 ਮਿੰਟਾਂ ਦੇ ਅੰਦਰ ਪਾਣੀ ਜਿਹੜਾ ਨਾ ਉਹ ਸਾਡੇ ਗੇਟ ਤੋਂ ਅੰਦਰ ਵੜਿਆ। ਤੇ ਉਹ ਹੋਇਆ ਇਸ ਤਰ੍ਹਾਂ ਹੀ ਕਿ ਸਾਡੇ ਨਾ ਇਸ ਸਾਈਡ 'ਤੇ ਨਹਿਰ ਬਣ ਪੈਂਦੀ, ਸ਼ਾਹਪੁਰ ਬੇਰਾ ਰੋਡ ਹੈ ਨਾ, ਉਸ ਦੇ ਉੱਤੇ ਇੱਕ ਨਹਿਰ ਬਣ ਪੈਂਦੀ। ਨਹਿਰ ਦੇ ਉੱਤੇ ਬੰਦ ਹੈ, ਬਹੁਤ ਉੱਚਾ ਬੰਦ ਹੈ, ਤਕਰੀਬਨ ਕੋਈ 20 ਫੁੱਟ ਤੁਸੀਂ ਕਰ ਲਓ ਉੱਚਾ ਬੰਦ ਹੈ। ਤੇ ਉਹ ਜਿਸ ਟਾਈਮ ਨਾ ਪਾਣੀ ਉਸ ਬੰਦ ਤੋਂ ਇਸ ਸਾਈਡ 'ਤੇ ਬਹੁਤ ਜ਼ਿਆਦਾ ਹੋ ਗਿਆ ਨਾ, ਆਬਾਦੀਆਂ ਸ਼ਹਿਰਾਂ ਦੇ ਸ਼ਹਿਰ ਤਬਾਹ ਹੋਣ ਲੱਗ ਗਏ। ਇਹ ਜੇਲਮ ਹੋ ਗਿਆ, ਉਸ ਤੋਂ ਬਾਅਦ ਭੇਰਾ ਹੋ ਗਿਆ, ਉਸ ਤੋਂ ਬਾਅਦ ਮੰਡੀ ਸ਼ਾਇਦ, ਉਸ ਤੋਂ ਬਾਅਦ ਮਲਕਵਾਲ, ਤੇ ਇਸ ਤਰ੍ਹਾਂ ਹੋਰ ਬਹੁਤ ਜ਼ਿਆਦਾ ਸ਼ਹਿਰ ਜਿਹੜੇ ਨੇ ਉਹ ਜਿਸ ਟਾਈਮ ਤਬਾਹ ਹੋਣ ਲੱਗੇ ਨਾ, ਉਸ ਤੋਂ ਬਾਅਦ ਉਸ ਬੰਦ ਉੱਤੇ ਨਾ ਬਾਰੂਦ ਲਾ ਕੇ ਤੇ ਉਸ ਬੰਦ ਨੂੰ ਤਰੋੜਿਆ ਗਿਆ। ਤੇ ਉਸ ਤੋਂ ਬਾਅਦ ਸਾਡੇ ਗ੍ਰਾਮ ਵਿੱਚ ਨਾ, ਸਾਡੇ ਗ੍ਰਾਮ ਤੋਂ ਉਹ ਬੰਦ ਤਕਰੀਬਨ 3 ਜਾਂ 4 ਕਿਲੋਮੀਟਰ ਦੂਰ ਆਈ। ਤੇ ਉਹ ਉੱਥੋਂ ਜਿਹੜਾ ਰੁਕਾ ਹੋਇਆ ਪਾਣੀ ਜਿਸ ਸਪੀਡ ਨਾਲ ਉਹ ਆਇਆ ਨਾ, ਉਹ ਸਕਿੰਟਾਂ ਦੇ ਵਿੱਚ ਉਸ ਹਰ ਪਾਸੇ ਤਬਾਹੀ ਫੇਰ ਦਿੱਤੀ ਹੈ। ਤੇ ਉਹ ਜਨਾਬ ਅਸੀਂ ਵਾਤੇ ਤਬਾਹੀ ਵੇਖੀ ਕਿਤਨੇ ਦਿਨ ਸਾਡੇ ਗ੍ਰਾਮ ਦੇ ਵਿੱਚੋਂ 6-7 ਫੁੱਟ 8 ਫੁੱਟ ਜਿਹੜਾ ਨਾ ਪਾਣੀ ਹੈ ਉਹ ਗੁਜ਼ਰਦਾ ਰਿਹਾ। ਤੇ ਉਸ ਪਾਣੀ ਦੀ ਸਪੀਡ ਇਤਨੀ ਹੈ ਕਿ ਉਸ ਦੇ ਅੱਗੇ ਕੋਈ ਸ਼ੈ ਜਿਹੜੀ ਨਾ ਨਹੀਂ ਠਰਦੀ। ਕਿਉਂ ਜੇ ਉਹ ਅੱਗੋਂ ਆ ਕੇ ਪਾਣੀ ਦਾ ਰਾਹ ਤੰਗ ਆਈ, ਜਿਵੇਂ ਤੁਸੀਂ ਸੁਣਦੇ ਹੋ ਕਿ ਰਾਹ ਤੰਗ ਹੋਣ ਦੀ ਵਜ੍ਹਾ ਤੋਂ ਸਾਰੀ ਤਬਾਹੀ ਹੁੰਦੀ, ਉਸੇ ਤਰ੍ਹਾਂ ਸਾਡੇ ਪਿੰਡ ਵੀ ਹੋਏ। ਤੇ ਅਸੀਂ ਸਾਰੀ ਤਬਾਹੀ ਤੇ ਇਹ ਸੂਰਤ ਹਾਲ ਜਿਹੜੀ ਨੇ ਵੇਖੀ ਹੋਈ। ਤੇ ਇਸ ਵਾਸਤੇ ਯਕੀਨ ਕਰੋ ਕਿ ਇਦੋਂ ਦੀਆਂ ਜਿਸ ਟਾਈਮ ਵੀਡੀਓ ਵੀ ਖਿੰਦੀਆਂ ਹਾਲਾਤ ਵੀ ਕਹਿੰਦੇ ਪੈਣ ਤੇ ਕਲੇਜਾ ਬਾਹਰ ਆਉਂਦਾ ਤੇ ਰੋਣ ਆ ਪੈਂਦਾ। ਤੇ ਲੋਕ ਵਿਚਾਰੇ ਆਪਣਾ ਘਰ ਬਾਰ ਮਾਲ ਮਵੇਸ਼ੀ ਤੇ ਉਹ ਛੋੜ ਕੇ ਨਾ ਤੇ ਇਹਦੇ ਨਿਕਲੇ ਪੈਂਦੇ ਨੇ। ਤੇ ਉਸ ਤੋਂ ਬਾਅਦ ਆਪਣਾ ਕੀਮਤੀ ਸਮਾਨ ਛੋੜ ਕੇ ਨਿਕਲੇ ਪੈਂਦੇ ਨੇ, ਸਿਰਫ ਔਰ ਸਿਰਫ ਆਪਣੀ ਜਾਨ ਬਚਾ ਕੇ। ਉਸ ਤੋਂ ਬਾਅਦ ਆਪਣਾ ਮਾਲ ਡੰਗਰ ਜਿਹੜਾ ਨਾ ਉਹਨਾਂ ਨੂੰ ਨਾਲ ਲੈ ਕੇ ਵਹਿੰਦੇ ਪੈਣ, ਲੇਕਿਨ ਅੱਗੋਂ ਪਤਾ ਨਹੀਂ ਉਹ ਉਹਨਾਂ ਦੇ ਨਾਲ ਬਚ ਸਕਣ ਜਾਂ ਨਾ ਬਚ ਸਕਣ, ਇਹ ਵੀ ਆਉਣ ਵਾਲਾ ਵਕਤ ਇਹ ਵਿੱਚ ਹੀ ਪਤਾ ਲੱਗ ਸੀ। ਅੱਛਾ ਹੁਣ ਦੋਸਤੋ ਹੋਇਆ ਕਿਵੇਂ ਭਾਈ, ਜਿਹੜੇ ਹਿੰਦੂ ਹਨ ਉਸ ਤੋਂ ਬਾਅਦ ਇੰਡੀਆ ਵਾਲੇ ਜਿਹੜੇ ਹਨ, ਜਿਹੜੇ ਲੋਕ ਇਸ ਸੈਲਾਬ ਨਾਲ ਮੁਤਾਸਰ ਨਹੀਂ ਹੋਏ, ਉਹ ਖੁਸ਼ ਹਨ, ਉਹ ਮੁਤਮਈਨ ਨੇ। ਲੇਕਿਨ ਇੱਕ ਅੱਜ ਇੱਕ ਹਿੰਦੂ ਐਂਕਰ
ਉਸ ਦੀ ਮੈਨੂੰ ਗੱਲ ਜਿਹੜੀ ਨਾ ਉਹ ਬਹੁਤ ਹੀ ਜ਼ਬਰਦਸਤ ਲੱਗੀ। ਉਸ ਦੇ ਬਾਰੇ ਵੀ ਗੱਲ ਕरें ਉਸ ਤੋਂ ਪਹਿਲੇ ਹੁਣ ਗੱਲ ਇਹ ਕरें ਕਿ ਬਈ ਗਫਲਤ ਕਿਵੇਂ ਹੋਈ। ਸਾਡੀ ਜਿਹੜੀ ਹਕੂਮਤ ਹੈ ਨਾ, ਪੰਜਾਬ ਹਕੂਮਤ ਹੋ ਗਈ ਜਾਂ ਸਾਡੀ ਵਿਫਾਕੀ ਹਕੂਮਤ ਹੋ ਗਈ, ਸਾਡਾ ਜਿਹੜਾ ਮੀਡੀਆ, ਸਾਡੇ ਮੀਡੀਆ ਨੂੰ ਮਾਲ ਨਹੀਂ ਮਿਲਿਆ ਤੇ ਸਾਡੇ ਮੀਡੀਆ ਇਸ ਸੈਲਾਬ ਦੀ ਜਿਹੜੀ ਨੋਇਤ ਹੈ ਨਾ ਇਸ ਨੂੰ ਸਮਝੀ ਨਹੀਂ ਹੈ। ਸੈਲਾਬ ਦੀ ਜਿਹੜੀ ਨੋਇਤ ਹੈ, ਜਿਸ ਨੋਇਤ ਦਾ ਸੈਲਾਬ ਆਉਣਾ ਹੀ ਨਾ ਵਕਤ ਤੋਂ ਪਹਿਲੇ ਸਾਰਾ ਕੁਝ 15 ਅਗਸਤ ਨੂੰ ਇਹ ਸਾਰਾ ਕੁਝ ਕਲੀਅਰ ਹੋ ਚੁੱਕੇ ਤੇ ਇਸ ਨੂੰ ਸਮਝੇ ਹੀ ਨਹੀਂ, ਉਸ ਲੋਕਾਂ ਨੂੰ ਆਗਾਹ ਕੀਤੇ ਹੀ ਨਹੀਂ ਹੈ। ਸਾਡੇ ਮੀਡੀਆ ਦੇ ਉੱਤੇ ਐਸੀ ਕੋਈ ਖਬਰ ਨਹੀਂ ਆ ਰਹੀ। ਸੋਸ਼ਲ ਮੀਡੀਆ ਦੇ ਉੱਤੇ ਅਲਬੱਤਾ ਨਾ ਗੱਲਾਂ ਬਾਤਾਂ ਚੱਲ ਰਹੀਆਂ ਹਨ ਕਿ ਇੱਕ ਸੈਲਾਬ ਆਉਣ ਲੱਗਾ, ਬਹੁਤ ਖਤਰਨਾਕ ਸੈਲਾਬ ਆਉਣ ਲੱਗਾ, ਬਾਰਿਸ਼ਾਂ ਆਉਣ ਲੱਗੀਆਂ, ਤਬਾਹਕੁਨ ਬਾਰਿਸ਼ਾਂ ਆਉਣ ਲੱਗੀਆਂ। ਸੋਸ਼ਲ ਮੀਡੀਆ ਤੋਂ ਲੋਕਾਂ ਨੂੰ ਪਤਾ ਲੱਗਾ, ਲੇਕਿਨ ਲੋਕਾਂ ਨੂੰ ਅੰਦਾਜ਼ਾ ਨਹੀਂ ਕਿ ਇਤਨਾ ਵੱਡਾ ਸੈਲਾਬ, ਇਤਨੀ ਵੱਡੀ ਤਬਾਹੀ ਹੋ ਸੀ, ਇਹ ਕਿਸੇ ਨੂੰ ਨਹੀਂ ਪਤਾ। ਅੱਛਾ, ਹੁਣ ਹੋਇਆ ਇਸ ਤਰ੍ਹਾਂ ਕਿ ਸਿੱਖ ਜਿਹੜੇ ਨਾ, ਸਿੱਖਾਂ ਨੂੰ ਪਤਾ ਹੀ। ਅੱਛਾ, ਇੰਡੀਆ ਦੇ ਵਿੱਚ ਨਾ ਹੁਣ ਇੰਡੀਅਨ ਹਕੂਮਤ ਦੀ ਦੁਸ਼ਮਣੀ ਤੁਸੀਂ ਵੇਖੋ ਕਿ ਉਹ ਨਾ ਮਕਬੂਜ਼ਾ ਕਸ਼ਮੀਰ ਵਾਲਿਆਂ ਦੇ ਨਾਲ ਉਹ ਕੋਈ ਉਹਨਾਂ ਦੇ ਲੱਗਦੇ ਨਾ ਜਨਾਬ, ਜਿਹੜੇ ਸਿੱਖ ਨੇ ਉਹ ਉਹਨਾਂ ਦੇ ਕੋਈ ਲੱਗਦੇ ਨੇ ਤੇ ਉਹਨਾਂ ਦੋਵਾਂ ਨਾਲ ਉਸ ਆਪਣੀ ਦੁਸ਼ਮਣੀ ਦੀ ਇੰਤਹਾ ਕੀਤੀ। ਸਿਰਫ ਪਾਕਿਸਤਾਨ ਨਾਲ ਨਹੀਂ, ਉਹਨਾਂ ਦੋਵਾਂ ਨਾਲ ਵੀ। ਉਹ ਇਸ ਤਰ੍ਹਾਂ ਕਿ ਬਈ ਇੰਡੀਆ ਦੇ ਜਿਹੜੇ ਸਿੱਖ ਹਨ ਨਾ, ਜਿਹੜੇ ਦਰਿਆਵਾਂ ਦੇ ਨਜ਼ਦੀਕ ਲੋਕ ਸਿੱਖ ਹਨ, ਜਿਹੜੇ ਲੋਕ ਰਾਵੀ ਦੇ ਕਿਨਾਰੇ ਬਸਦੇ ਹਨ, ਜਿਹੜੇ ਲੋਕ ਆਪਣਾ ਬਿਆਸ ਦੇ ਕਿਨਾਰੇ, ਜਿਹੜੇ ਜਨਾਬ ਦਰਿਆ ਚਨਾਬ ਦੇ ਕਿਨਾਰੇ, ਦਰਿਆ ਸਤਲੁਜ ਦੇ ਕਿਨਾਰੇ ਜਿਹੜੇ ਵਸਦੇ ਨੇ, ਉਹਨਾਂ ਦੀਆਂ ਮਤਲਬ ਨਾ ਉਹ ਇੰਡੀਆ ਦੇ ਵਿੱਚ ਨਾ ਕਮੇਟੀਆਂ ਬਣੀ ਹੋਈਆਂ ਨੇ। ਉਸ ਨੂੰ ਉਹ ਆਖਦੇ ਨੇ, ਉਹਨੂੰ ਉਹ ਨਾ ਸੰਗਤ ਆਖਦੇ ਨੇ, ਸੰਗਤ। ਤੇ ਉਹ ਸੰਗਤ ਜਿਹੜੀ ਨਾ ਉਸ ਵੇਖਿਆ ਦਰਿਆਵਾਂ ਦੀ ਸੂਰਤ ਹਾਲ ਵੇਖੀ ਨਾ, ਦਰਿਆਵਾਂ ਵਿੱਚ ਪਾਣੀ ਜਿਹੜਾ ਨਾ ਉਹ ਮਤਲਬ ਵੱਧ ਰਿਹਾ ਤੇ ਉਹ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਮੀਡੀਆ ਸ਼ਾਇਦ ਉਸ ਵੀ ਉਹਨਾਂ ਨੇ ਦੱਸਿਆ। ਉਸ ਤੋਂ ਬਾਅਦ ਵੈਸੇ ਜਿਹੜਾ ਨਾ ਫੋਰਕਾਸਟ ਦਾ ਜਿਹੜਾ ਹੈ ਨਾ ਪੰਜਾਬ ਦਾ ਮਹਿਕਮਾ, ਉਸ ਵੀ ਇਹ ਸਾਰੀ ਚੀਜ਼ ਵੇਖੀ। 15 ਅਗਸਤ ਦੀ ਇਹ ਗੱਲ ਹੈ, ਉਸ ਵੇਖੀ ਤੇ ਉਸ ਜਨਾਬ ਨੇ ਇਹ ਚੀਜ਼ ਨੋਟ ਕਰ ਲਈ ਕਿ ਆਉਣ ਵਾਲੇ ਜਿਹੜੇ 10 ਦਿਨ 15 ਅਗਸਤ ਤੋਂ 10 ਦਿਨ ਬਾਅਦ ਤਬਾਹਕੁਨ ਬਾਰਿਸ਼ਾਂ ਆਉਣ ਲੱਗੀਆਂ ਤੇ ਉਹਨਾਂ ਬਾਰਿਸ਼ਾਂ ਦੇ ਨਾਲ ਬਹੁਤ ਵੱਡੀ ਤਬਾਹੀ ਹੋ ਸਕਦੀ। ਇਸ ਵਾਸਤੇ ਉਹਨਾਂ ਇੰਡੀਅਨ ਜਿਹੜਾ ਪੰਜਾਬ ਦੀ ਉਹ ਜਿਹੜੀ ਸੰਗਤਾਂ ਬਣੀਆਂ ਨਾ, ਉਹਨਾਂ ਸੰਗਤਾਂ ਜਿਹੜੀ ਪੰਜਾਬ ਦੀ ਹਕੂਮਤ ਹੈ ਉਸ ਅੱਗੇ ਇਹ ਇਲਤਜਾ ਕੀਤੀ ਕਿ ਬਈ ਉੱਤੇ ਵਿਫਾਕੀ ਹਕੂਮਤ ਨੂੰ ਤੁਸੀਂ ਨਾ ਇਹ ਰਿਕੁਐਸਟ ਕਰੋ, ਉਹਨਾਂ ਨੂੰ ਆਖੋ ਕਿ ਮਿਹਰਬਾਨੀ ਕਰਨ ਤੇ ਜਿਹੜੇ ਹਨ ਡੈਮਾਂ ਦੇ ਵਿੱਚੋਂ ਪਾਣੀ ਕੱਢਿਆ ਵੰਜੇ। ਕਿਉਂ ਜੇ ਅਗਰ ਇਹ ਇੱਕੋ ਵਾਰੀ ਪਾਣੀ ਛੋੜਨਾ ਪੈ ਗਿਆ ਨਾ, ਜਿਵੇਂ ਤੁਸੀਂ ਦੱਸਦੇ ਪਏ ਹੋ ਬਈ ਬਾਰਿਸ਼ਾਂ ਆਉਣੀਆਂ, ਤਬਾਹਕੁਨ ਬਾਰਿਸ਼ਾਂ ਆਉਣੀਆਂ, ਬਹੁਤ ਜ਼ਿਆਦਾ ਬਾਰਿਸ਼ਾਂ ਆਉਣੀਆਂ ਤੇ ਉਹ ਪਾਣੀ ਜਿਸ ਟਾਈਮ ਇਕੱਠਾ ਹੋਇਆ ਨਾ ਤੇ ਡੈਮਾਂ ਵਿੱਚ ਪਾਣੀ ਬਹੁਤ ਜ਼ਿਆਦਾ ਹੋ ਗਿਆ ਨਾ ਤੇ ਵਾਤੇ ਇਤਨੀ ਤਬਾਹੀ ਹੋਣੀ ਕਿ ਜਿਹੜੀ ਕਿਸੇ ਕੰਟਰੋਲ ਵਿੱਚ ਨਹੀਂ ਆਉਣੀ। ਲੇਕਿਨ ਉਹਨਾਂ ਦੀ ਜਿਹੜੀ ਵਿਫਾਕੀ ਹਕੂਮਤ ਹੈ ਨਾ, ਉਸ ਦੀ ਦੁਸ਼ਮਣੀ ਹੈ ਪਾਕਿਸਤਾਨ ਨਾਲ। ਉਸ ਪਾਕਿਸਤਾਨ ਨਾਲ ਦੁਸ਼ਮਣੀ ਨਿਭਾਉਣ ਵਾਸਤੇ ਉਹਨਾਂ ਜਾਣ ਬੁੱਝ ਕੇ ਡੈਮਾਂ ਦੇ ਵਿੱਚ ਉਹ ਪਾਣੀ ਰੁਕਾਈ ਰੱਖਿਆ। ਉਹਨਾਂ ਉਹ ਪਾਣੀ ਜਿਹੜਾ ਨਾ ਉਸ ਨੂੰ ਛੋੜਿਆ ਨਹੀਂ ਹੈ। ਉਹ ਥੋੜ੍ਹਾ ਕਰਕੇ ਪਾਣੀ ਛੋੜਨਾ ਨਾ ਤੇ ਇਤਨੀ ਤਬਾਹੀ ਜਿਹੜੀ ਹੋ ਰਹੀ ਹੈ ਨਾ ਉਹ ਨਹੀਂ ਹੋਣੀ। ਲੇਕਿਨ ਉਹਨਾਂ ਆਖਿਆ ਬਈ ਇਹ ਜਿਹੜਾ ਨਾ ਅਗਰ ਸੈਲਾਬ ਵੱਡਾ ਆ ਵੀ ਗਿਆ ਨਾ ਤੇ ਉਸ ਨਾਲ ਮਰਨੇ ਨੇ ਜਾਂ ਕਸ਼ਮੀਰ ਦੇ ਮੁਸਲਮਾਨ ਮਰਨੇ ਤੇ ਜਾਂ ਆਪਣਾ ਇੰਡੀਅਨ ਪੰਜਾਬ ਦੇ ਜਿਹੜੇ ਨੇ ਸਿੱਖ ਮਰਨੇ ਤੇ ਜਾਂ ਉਸ ਤੋਂ ਬਾਅਦ ਸਾਡੇ ਪਾਕਿਸਤਾਨ ਵਿੱਚ ਆ ਕੇ ਨਾ ਇੱਥੇ ਜਿਹੜੇ ਨਾ ਮੁਸਲਮਾਨ ਮਰਨੇ, ਉਹਦੇ ਨਾਲ ਹਿੰਦੂਆਂ ਨੂੰ ਕੋਈ ਨੁਕਸਾਨ ਹੋਣਾ। ਇਸ ਕਰਕੇ ਉਹਨਾਂ ਜਨਾਬ ਇੰਜ ਕੀਤਾ, ਉਹ ਡੈਮਾਂ ਦੇ ਵਿੱਚ ਪਾਣੀ ਉਹਨਾਂ ਰੋਕੀ ਰੱਖਿਆ। ਉੱਤੋਂ ਆ ਗਈਆਂ ਬਾਰਿਸ਼ਾਂ। ਉਹ ਬਾਰਿਸ਼ਾਂ ਐਸੀਆਂ ਆਈਆਂ ਕਿ ਉਹ ਜਿਸ ਤਰ੍ਹਾਂ ਦੇ ਪਹਿਲੇ ਪੇਸ਼ਨਗੋਈ ਆਈ ਨਾ ਉਸ ਤੋਂ ਵੀ ਸ਼ਾਇਦ ਜ਼ਿਆਦਾ ਆਈਆਂ ਤੇ ਤਬਾਹਕੁਨ ਬਾਰਿਸ਼ਾਂ ਆਈਆਂ। ਉਸ ਦੇ ਨਾਲ ਉਹਨਾਂ ਦੇ ਡੈਮਾਂ ਵਿੱਚ ਪਾਣੀ ਫੁੱਲ ਹੋਇਆ। ਉਸ ਤੋਂ ਬਾਅਦ ਕੋਈ ਡੈਮਾਂ ਦੇ ਜਿਹੜੇ ਨੇ ਉਹ ਦਰਵਾਜ਼ੇ ਹਰ ਸ਼ੇ ਟੁੱਟ ਗਈ ਤੇ ਕੋਈ ਦਾ ਉਹਨਾਂ ਆਪ ਪਾਣੀ ਜਿਸ ਟਾਈਮ ਖੋਲ੍ਹਿਆ ਨਾ, ਉਸ ਪਾਣੀ ਜਨਾਬ ਕਸ਼ਮੀਰ ਵਿੱਚ ਵੀ ਤਬਾਹੀ ਮਚਾ ਦਿੱਤੀ। ਕਸ਼ਮੀਰ ਵਿੱਚ ਤਾਂ ਬਾਰਿਸ਼ਾਂ ਪਹਿਲੇ ਹੀ ਤਬਾਹੀ ਮਚਾ ਚੁੱਕੀਆਂ ਤੇ ਜੰਮੂ ਕਸ਼ਮੀਰ ਦੀ ਮੈਂ ਗੱਲ ਕਰ ਰਿਹਾ ਤੇ ਉੱਥੇ ਜਨਾਬ ਬਾਰਿਸ਼ਾਂ ਵੀ ਤਬਾਹੀ ਮਚਾ ਦਿੱਤੀ, ਉਦੋਂ ਸੈਲਾਬ ਵੀ ਤਬਾਹੀ ਮਚਾ ਦਿੱਤੀ। ਉਸ ਤੋਂ ਬਾਅਦ ਉਹ ਸੈਲਾਬ ਤੇ ਉਹ ਦਰਿਆ ਜਿਹੜੇ ਨੇ ਉਹ ਆਉਂਦੇ ਨੇ ਇੰਡੀਅਨ ਪੰਜਾਬ ਵਿੱਚ, ਸਿੱਖਾਂ ਦੇ ਇਲਾਕੇ ਵਿੱਚ, ਉੱਥੇ ਆਉਂਦੇ ਨੇ। ਉੱਥੇ ਜਨਾਬ ਉਹਨਾਂ ਤਬਾਹੀ ਮਚਾਈ। ਉੱਥੇ ਤਬਾਹੀ ਮਚਾ ਕੇ ਉਹ ਜਨਾਬ ਪਾਕਿਸਤਾਨ ਹੀ ਦਾਖਲ ਹੋਏ ਨੇ ਤੇ ਇੱਥੇ ਆ ਕੇ ਉਹਨਾਂ ਤਬਾਹੀ ਮਚਾਈ ਹੈ ਤੇ ਅਜੇ ਤਬਾਹੀ ਦਾ ਆਗਾਜ਼ ਹੈ, ਅਜੇ ਤੱਕ ਹੋਰ ਤਬਾਹੀ ਹੋਣ ਦਾ ਇਮਕਾਨ ਹੈ। ਅੱਛਾ, ਹੁਣ ਇੱਥੇ ਕਸੂਰਵਾਰ ਸਾਡੀ ਜਿਹੜੀ ਹਕੂਮਤ ਹੈ ਨਾ, ਪੰਜਾਬ ਹਕੂਮਤ ਹੋ ਗਈ ਜਾਂ ਵਫਾਕੀ ਹਕੂਮਤ ਹੋ ਗਈ, ਉਹ ਜਨਾਬ ਮਿੱਠੀ ਲੱਸੀ ਪੀ ਕੇ ਸੁੱਤੀ ਹੋਈ। ਉਸ ਤੋਂ ਬਾਅਦ ਸਾਡਾ ਜਿਹੜਾ ਮੀਡੀਆ ਨਾ, ਜਿਹੜਾ ਬਿਕਾਊ ਮੀਡੀਆ, ਉਸ ਜਨਾਬ ਨੇ ਇਸ ਬਾਰੇ 'ਚ ਕੋਈ ਲੋਕਾਂ ਨੂੰ ਆਗਾਹੀ ਨਹੀਂ ਦਿੱਤੀ ਹੋਈ। ਕੋਈ ਇਤਨੀ ਇਸ ਦੀ ਹਾਲਾਤ ਦੀ ਨੌਈਅਤ ਨੂੰ, ਨਜ਼ਾਕਤ ਦਾ ਜਾਂ ਤਾਂ ਉਹਨਾਂ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਜਾਂ ਕੋਸ਼ਿਸ਼ ਕਰਕੇ ਤੇ ਉਹਨਾਂ ਨੂੰ ਪੈਸੇ ਮਿਲੇ ਨਹੀਂ ਹੈ ਬਈ ਤੁਸੀਂ ਖਬਰ ਨਸ਼ਰ ਕਰੋ, ਉਹਨਾਂ ਨੇ ਖਬਰ ਨਸ਼ਰ ਕੀਤੀ ਨਹੀਂ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਪਤਾ ਚੱਲਿਆ। ਲੇਕਿਨ ਲੋਕਾਂ ਮਤਲਬ ਕੁਝ ਹੋਰ ਕਰ ਵੀ ਕਹਿ ਸਕਦਾ ਨਾ, ਆਪਣਾ ਘਰ ਬਾਹਰ ਛੋੜਨ ਕੋਈ ਸੌਖਾ ਨਹੀਂ ਹੈ। ਤੇ ਉਸ ਤੋਂ ਬਾਅਦ ਹਕੂਮਤ ਇਹ ਆਈ ਕਿ ਜਿਹੜੀ ਐਡਵਾਂਸ ਵਿੱਚ ਨਾ, ਅੱਛਾ ਉਹ ਜਨਾਬ ਸਾਡੀ ਹਕੂਮਤ ਦੀ ਇਸ ਤਰ੍ਹਾਂ ਗਫਲਤ ਸਾਹਮਣੇ ਆ ਗਈ
ਉਸ ਤੋਂ ਬਾਅਦ ਇੰਡੀਆ ਜਿਹੜਾ ਉਸ ਪਾਕਿਸਤਾਨ ਨਾਲ ਦੁਸ਼ਮਣੀ ਕਮਾਈ ਤੇ ਦੁਸ਼ਮਣੀ ਕਮਾਉਣ ਦੇ ਵਿੱਚ ਉਸ ਆਪਣੀ ਜਿਹੜੀ ਸਿੱਖ ਨਾਲ ਦੁਸ਼ਮਣੀ ਆਸਨਾ ਉਸ ਨੂੰ ਵੀ ਜ਼ਾਹਿਰ ਕਰ ਦਿੱਤਾ। ਜਿਹੜੀ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਨਾਲ ਦੁਸ਼ਮਣੀ ਹੈ ਉਸ ਨੂੰ ਵੀ ਜ਼ਾਹਿਰ ਕਰ ਦਿੱਤਾ ਕਿ ਮਕਬੂਜ਼ਾ ਕਸ਼ਮੀਰ ਦੀ ਆਵਾਮ ਮਰ ਵੰਜੇ ਕੋਈ ਪਰਵਾਹ ਨਹੀਂ, ਉਸ ਤੋਂ ਬਾਅਦ ਸਿੱਖ ਆਵਾਮ ਮਰ ਵੰਜੇ ਕੋਈ ਪਰਵਾਹ ਨਹੀਂ, ਤੇ ਉਹਨਾਂ ਦਾ ਜਿਤਨਾ ਨੁਕਸਾਨ ਹੋ ਵੰਜੇ ਕੋਈ ਪਰਵਾਹ ਨਹੀਂ। ਲੇਕਿਨ ਇੱਕ ਜਿਹੜੀ ਮੈਂ ਤੁਹਾਨੂੰ ਅੱਗੇ ਵੀਡੀਓ ਦੀ ਸ਼ੁਰੂ ਵਿੱਚ ਗੱਲ ਕੀਤੀ ਹੈ ਨਾ ਕਿ ਇੱਕ ਹਿੰਦੂ ਐਂਕਰ ਹੈ, ਉਸ ਗੱਲ ਬੜੀ ਪਤੇ ਦੀ ਕੀਤੀ। ਉਸ ਆਖਿਆ ਕਿ ਸਾਡੇ ਜਿਹੜੇ ਲੋਕ ਹਨ ਇਹ ਖੁਸ਼ ਹੋ ਰਹੇ ਹਨ ਕਿ ਇਹ ਪਹਾੜਾਂ ਵਿੱਚ ਤਬਾਹੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਇਹ ਪੰਜਾਬ ਵਿੱਚ ਤਬਾਹੀ ਹੋ ਰਹੀ ਹੈ ਤੇ ਸਾਡੇ ਕੋਲ ਤਾਂ ਤਬਾਹੀ ਨਹੀਂ ਹੋ ਰਹੀ। ਤੇ ਉਸ ਆਖਿਆ ਬਈ ਪਹਾੜ ਹਨ ਤੇ ਮੈਦਾਨੀ ਇਲਾਕੇ ਵੀ ਹਨ। ਇਹ ਪਹਾੜ ਜਿਹੜੇ ਨਾ ਇਹ ਤੁਹਾਨੂੰ ਪਾਣੀ ਦਿੰਦੇ ਨੇ ਜਿਸ ਨਾਲ ਤੁਹਾਡੀਆਂ ਫਸਲਾਂ ਲੱਗਦੀਆਂ ਹਨ। ਇਹ ਪਹਾੜ ਜਿਹੜੇ ਨਾ ਤੁਹਾਨੂੰ ਪੀਣ ਵਾਸਤੇ ਪਾਣੀ ਦਿੰਦੇ ਨੇ, ਤੁਹਾਡੀਆਂ ਫਸਲਾਂ ਲੱਗਦੀਆਂ ਹਨ। ਅਗਰ ਇਹ ਪਹਾੜ ਹੀ ਨਹੀਂ ਹਨ ਨਾ ਤੇ ਉਸ ਤੋਂ ਬਾਅਦ ਤੁਹਾਡੇ ਕੋਲ ਜ਼ਿੰਦਗੀ ਦਾ ਤਸੱਵੁਰ ਹੀ ਕੋਈ ਨਹੀਂ। ਜ਼ਿੰਦਗੀ ਜਿਹੜੀ ਨਾ ਉਸ ਦੀ ਤੁਸੀਂ ਉਮੀਦ ਨਾ ਰੱਖੋ। ਮੈਨੂੰ ਸਹੀ ਉਸਦੇ ਲਫ਼ਜ਼ ਬਲਫ਼ਜ਼ ਜਿਹੜੇ ਨਾ ਉਹ ਗੱਲਾਂ ਯਾਦ ਨਹੀਂ ਆ ਰਹੀਆਂ, ਲੇਕਿਨ ਉਸ ਗੱਲਾਂ ਬੜੀਆਂ ਪਤੇ ਦੀ ਕੀਤੀਆਂ ਹਨ। ਉਸ ਇੰਡੀਅਨ ਹਕੂਮਤ ਨੂੰ, ਇੰਡੀਅਨ ਜਿਹੜੀ ਆਵਾਮ ਜਿਹੜੀ ਖੁਸ਼ ਹੋ ਰਹੀ ਹੈ ਨਾ ਲੋਕਾਂ ਦੀ ਤਬਾਹੀ ਵੇਖ ਕੇ, ਉਸ ਨੂੰ ਇਹ ਗੱਲ ਉਸ ਕੀਤੀ ਹੈ ਕਿ ਬਈ ਹੋਸ਼ ਦੇ ਨਾਖੂਨ ਲਓ। ਹਿਮਾਲਿਆ ਦੇ ਵਿੱਚ ਲੋਕ ਮਾਰ ਰਹੇ ਹਨ, ਲਦਾਖ ਵਿੱਚ ਲੋਕ ਮਾਰ ਰਹੇ ਹਨ, ਕਸ਼ਮੀਰ ਵਿੱਚ ਲੋਕ ਮਾਰ ਰਹੇ ਹਨ ਤੇ ਤੁਸੀਂ ਇਸ ਗੱਲ 'ਤੇ ਖੁਸ਼ ਨਾ ਹੋਵੋ। ਤੁਸੀਂ ਆਦੇ ਪਿਓ ਨਹੀਂ ਜੀ ਨਹੀਂ ਆਪਣਾ ਇਨਸਾਨੀ ਗਫਲਤ ਨਹੀਂ ਹੈ, ਤੁਸੀਂ ਆਦੇ ਪਿਓ ਨਹੀਂ ਜੀ ਨਹੀਂ ਇਹ ਤੇ ਕੁਦਰਤੀ ਆਫਤ ਹੈ ਤੇ ਉਹ ਇੰਝ ਕਰਕੇ ਬਾਰਿਸ਼ਾਂ ਜ਼ਿਆਦਾ ਹੋ ਗਈਆਂ ਤੇ ਇਸ ਦੀ ਵਜ੍ਹਾ ਤੋਂ ਸੈਲਾਬ ਆ ਗਿਆ, ਇਸ ਦੀ ਵਜ੍ਹਾ ਤੋਂ ਲੋਕ ਮਰ ਰਹੇ ਨੇ, ਇਸ ਦੀ ਵਜ੍ਹਾ ਤੋਂ ਤਬਾਹੀ ਹੋ ਗਈ, ਇਸ ਦੀ ਵਜ੍ਹਾ ਤੋਂ ਫਸਲਾਂ ਹੋ ਗਈਆਂ ਤੇ ਇਹਦੇ ਵਿੱਚ ਕੋਈ ਇਨਸਾਨੀ ਗਫਲਤ ਨਹੀਂ ਹੈ, ਸਾਡਾ ਤਾਂ ਕੋਈ ਕਸੂਰ ਨਹੀਂ ਹੈ। ਉਸ ਆਖਿਆ ਇਹ ਇਹਨਾਂ ਲੋਕਾਂ ਨੂੰ, ਇਹਨਾਂ ਚੀਜ਼ਾਂ ਨੂੰ ਜਿਹੜਾ ਸਾਰਾ ਕੁਝ ਤਬਾਹ ਹੋ ਰਿਹਾ ਇਸ ਨੂੰ ਬਚਾਇਆ ਜਾ ਸਕਦਾ ਹੀ ਅਗਰ ਤੁਸੀਂ ਕੋਸ਼ਿਸ਼ ਕਰੋ ਤਾਂ। ਲੇਕਿਨ ਤੁਸੀਂ ਨਹੀਂ ਕੀਤਾ, ਤੁਸੀਂ ਆਖਿਆ ਨਹੀਂ ਜੀ ਨਹੀਂ ਵੀ ਸਾਡੇ ਹਿੰਦੂ ਲੋਕ ਨਹੀਂ ਮਰਨੇ ਤੇ ਬਾਕੀ ਸਿੱਖ ਮਰਨੇ ਨਹੀਂ, ਮੁਸਲਮਾਨ ਮਰਨੇ ਨੂੰ ਹਾਂਜੀ ਸਾਨੂੰ ਕੀ ਲੱਗੇ। ਤੇ ਉਸ ਆਖਿਆ ਹੋਸ਼ ਦੇ ਨਾਖੂਨ ਲਓ ਕਿ ਇਹਨਾਂ ਪਹਾੜਾਂ ਦੇ ਵਿੱਚ 10 ਦਰਿਆ ਇੰਡੀਆ ਦੇ ਵਿੱਚ ਵਹਿੰਦੇ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਹਜ਼ਾਰਾਂ ਏਕੜ ਤੇ ਫਸਲਾਂ ਜਿਹੜੀਆਂ ਨਾ ਉਹ ਲੱਗਦੀਆਂ ਨੇ। ਉਹਨਾਂ ਫਸਲਾਂ ਦੇ ਨਾਲ ਜਿਹੜੀ ਇੰਡੀਆ ਦੀ 1 ਅਰਬ 40 ਕਰੋੜ ਆਬਾਦੀ ਹੈ ਨਾ ਉਹ ਖਾਣਾ ਪੀਣਾ ਉਹਨੂੰ ਮਿਲਦਾ ਹੈ। ਤੇ ਲਿਹਾਜ਼ਾ ਇਸ ਵਾਸਤੇ ਇਸ ਨੂੰ ਨਾ ਆਪਣਾ ਤੁਹਾਡੀ ਗਫਲਤ ਹੈ, ਤੁਸੀਂ ਮੰਨੋ ਤੇ ਤੁਹਾਡੀ ਗਫਲਤ ਦੀ ਵਜ੍ਹਾ ਤੋਂ ਇਨਸਾਨੀਅਤ ਤਬਾਹ ਹੋ ਗਈ, ਫਸਲਾਂ ਤਬਾਹ ਹੋ ਗਈਆਂ ਤੇ ਪਤਾ ਨਹੀਂ ਕਿਤਨਾ ਨੁਕਸਾਨ ਹੋ ਗਿਆ। ਤੇ ਇਹ ਦੋਸਤੋ ਸੂਰਤ ਹਾਲ ਬਹੁਤ ਹੀ ਖਤਰਨਾਕ ਸੂਰਤ ਹਾਲ ਹੈ। ਤੇ ਉਹ ਅਸੀਂ ਨਾ ਮੀਡੀਆ ਦੇ ਉੱਤੇ ਖਬਰਾਂ ਸੁਣ ਰਹੇ ਸੀ ਕਿ ਬਈ ਆਖਦੇ ਪੈਣ ਜੀ ਇਹ ਜਿਹੜਾ ਪਾਣੀ ਇਸ ਟਾਈਮ ਦਰਿਆਵਾਂ ਵਿੱਚ ਗੁਜ਼ਰ ਰਿਹਾ ਨਾ, ਰਾਵੀ, ਚਨਾਬ, ਸਤਲੁਜ, ਉਸ ਤੋਂ ਬਾਅਦ ਬਿਆਸ ਵਿੱਚ, ਇਸ ਨਾਲ ਹੋਰ ਜ਼ਿਆਦਾ ਬਹੁਤ ਜ਼ਿਆਦਾ ਪਾਣੀ ਆਉਣ ਦਾ ਇਮਕਾਨ ਹੈ। ਤੇ ਉਹ ਵਾਕਈ ਗੱਲਾਂ ਸੱਚੀਆਂ ਹਨ ਕਿਉਂ ਜੇ ਮਕਬੂਜ਼ਾ ਕਸ਼ਮੀਰ ਦੇ ਵਿੱਚ ਉੱਤੇ ਜਿਹੜੇ ਇਲਾਕੇ ਹਨ ਨਾ ਇੰਡੀਆ ਦੇ ਕਾਫੀ ਪਹਾੜੀ ਇਲਾਕੇ ਹਨ, ਉਹਨਾਂ ਦੇ ਵਿੱਚ ਦੁਬਾਰਾ ਬਾਰਿਸ਼ਾਂ ਦਾ ਇੱਕ ਸਿਲਸਿਲਾ ਸ਼ੁਰੂ ਹੋ ਗਿਆ ਤੇ ਅੱਗੇ ਨਾਲੋਂ ਜ਼ਿਆਦਾ ਖਤਰਨਾਕ ਸਿਲਸਿਲਾ ਹੈ। ਤੇ ਉਸ ਦੀ ਵਜ੍ਹਾ ਤੋਂ ਹੁਣ ਸਾਡਾ ਜਿਹੜਾ ਦਰਿਆ ਜੇਹਲਮ ਹੈ ਨਾ, ਅੱਜ ਮੈਂ ਇੰਡੀਆ ਦੇ ਇੱਕ ਚੈਨਲ 'ਤੇ ਸੁਣ ਰਿਹਾ ਸੀ ਕਿ ਉਹਦੇ ਵਿੱਚ ਵੀ ਤੂਫਾਨੀ ਆਉਣ ਦਾ, ਉਹਦੇ ਵਿੱਚ ਵੀ ਸੈਲਾਬ ਆਉਣ ਦਾ ਇਮਕਾਨ ਹੈ। ਹੁਣ ਵੇਖੋ ਉਸਦੀ ਨਵੀਅਤ ਕੀ ਹੁੰਦੀ। ਇਹ ਮੈਂ ਨਾ ਦਾ ਜੀ ਬੜਾ ਵੱਡਾ ਸੈਲਾਬ ਸੀ, ਤੇਂਜਾ ਸੀ, ਛੋਟਾ ਸੀ, ਇਹ ਸੀ ਉਹ ਸੀ, ਹੋ ਸਕਦਾ ਕਾਬਲੇ ਬਰਦਾਸ਼ਤ ਹੋਵੇ। ਤੇ ਸਾਡੀ ਅੱਲਾ ਦੇ ਅੱਗੇ ਦੁਆ ਵੀ ਇਹ ਹੈ ਕਿ ਕਾਬਲੇ ਬਰਦਾਸ਼ਤ ਹੋਵੇ ਕਿਉਂ ਜੇ ਸਾਡਾ ਜਿਹੜਾ ਸੂਬਾ ਪੰਜਾਬ ਹੈ ਨਾ ਇਸ ਟਾਈਮ 90 ਨਹੀਂ ਬਲਕਿ 95% ਬਲਕਿ ਮੈਂ ਤਾਂ ਆਖਿਆ 99% ਨਾ ਇਸ ਟਾਈਮ ਸੈਲਾਬ ਨਾਲ ਮੁਤਾਸਰ। ਕੋਈ ਸਾਡਾ ਐਸਾ ਜ਼ਿਲ੍ਹਾ ਨਹੀਂ ਹੈ ਪੰਜਾਬ ਦਾ ਜਿਹੜਾ ਸੈਲਾਬ ਨਾਲ ਮੁਤਾਸਰ ਨਹੀਂ ਹੋਇਆ, ਸਿਵਾਏ ਇੱਕ ਅਟਕ ਦੀ ਖਬਰ ਨਹੀਂ ਸੁਣੀ ਕਿ ਅਟਕ ਵਿੱਚ ਬਈ ਸੈਲਾਬ ਆਇਆ ਹੋਵੇ। ਤੇ ਬਾਕੀ ਉਸ ਤੋਂ ਇਲਾਵਾ ਬਾਕੀ ਕੋਈ ਜ਼ਿਲ੍ਹਾ ਨਹੀਂ ਐਸਾ ਬਚਿਆ ਕਿ ਜਿਹਦੇ ਵਿੱਚ ਸੈਲਾਬ ਨਾ ਆਇਆ ਹੋਵੇ। ਤੇ ਹੁਣ ਉਸ ਤੋਂ ਬਾਅਦ ਸਿੰਧ ਮੁਤਾਸਰ ਹੋਣ ਲੱਗਾ, ਉਸ ਤੋਂ ਬਾਅਦ ਜਨਾਬ ਪਹਿਲੇ KPK ਮੁਤਾਸਰ ਹੋ ਚੁੱਕਿਆ। ਤੇ ਯਾਨੀ ਤੁਸੀਂ ਕਰ ਲਓ ਕਿ ਉਸ ਤੋਂ ਬਾਅਦ ਬਲੋਚਿਸਤਾਨ ਫਿਲਹਾਲ ਦੀ ਘੜੀ ਬਚਿਆ, ਅੱਲਾਹ ਤਾਲਾ ਬਚਾਈ ਰੱਖੇ। ਤੇ 3 ਸੂਬੇ ਜਿਹੜੇ ਨਾ ਉਹ ਬੁਰੀ ਤਰ੍ਹਾਂ ਮੁਤਾਸਰ ਹੋਏ। ਚੌਥਾ ਗਿਲਗਿਤ ਬਲਤਿਸਤਾਨ ਉਹ ਵੀ ਮੁਤਾਸਰ ਹੋ ਚੁੱਕਿਆ। ਤੇ ਆਏ ਸੂਰਤ ਹਾਲ ਜਿਹੜੀ ਮੈਂ ਅੱਜ ਕਾਫੀ ਰਿਸਰਚ ਕੀਤੀ, ਕੁਝ ਨਾ ਕਹਿੰਦੇ ਨੇ ਜਾਣਨ ਦੀ ਹਕਾਇਕ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਤੇ ਇਹ ਆਪਣੀ ਨਾਕਿਸ ਜੀ ਅਕਲ ਦੇ ਨਾਲ ਇਹ ਹਕਾਇਕ ਹਨ ਜਿਹੜੇ ਤੁਹਾਡੇ ਸਾਹਮਣੇ ਰੱਖੇ। ਤੇ ਬਸ ਵੇਖੋ ਕਿ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣਿਆ ਤੇ ਆਪਣੀ ਦੁਸ਼ਮਣੀ ਨਿਭਾਉਣ ਵਾਸਤੇ ਮੋਦੀ ਸਾਹਿਬ ਨੇ ਕਿਤਨੇ ਇਨਸਾਨਾਂ ਨੂੰ ਡੁਬੋ ਦਿੱਤਾ, ਇਨਸਾਨੀਅਤ ਤਬਾਹ ਕਰ ਦਿੱਤੀ। ਤੇ ਇਹ ਹੁਣ ਗੱਲ ਉਹੀ ਹੈ ਨਾ ਬਈ ਅਗਰ ਇਹ ਕਿਹਾ ਦਿਨ ਸਾਰਾ ਨਿਜ਼ਾਮ ਤਬਾਹ ਹੁੰਦਾ ਨਾ ਤੇ ਬਚਣਾ ਇੰਡੀਆ ਵੀ ਕੋਈ ਨਹੀਂ। ਇੰਡੀਆ ਵੀ ਜਿਹੜਾ ਇਲਾਕੇ ਜਿਹੜੇ ਇੰਡੀਆ ਦੇ ਬੱਚੇ ਹੋਣ ਨਾ ਕਿਉਂ ਜੇ ਪਾਣੀ ਉਹਨਾਂ ਵਿੱਚ ਵਹਿਣਾ ਤੇ ਉਸ ਤਬਾਹੀ ਮਚਾਉਣੀ, ਜਾਂ ਵਹਿਣਾ ਹੀ ਨਹੀਂ ਤੇ ਜਾਂ ਜੇ ਵਹਿਣਾ ਤੇ ਤਬਾਹੀ ਮਚਾਉਣੀ। ਤੇ ਵੱਤ ਜਿਹੜਾ ਕਿਸੇ ਵਾਸਤੇ ਗੜਾ ਖੋਦਦਾ ਨਾ ਉਹ ਆਪ ਉਸ ਵਿੱਚ ਜ਼ਰੂਰ ਡਾਂਦਾ। ਤੇ ਅੱਲਾਹ ਤਾਲਾ ਸਾਡੇ ਲੋਕਾਂ ਦੀ ਮਦਦ ਕਰੇ ਤੇ ਅੱਲਾਹ ਤਾਲਾ ਇਸ ਆਫਤ ਨੂੰ ਜਲਦ ਅਜ਼ ਜਲਦ ख़त्म करे
ਤੇ बढ़ चढ़ के ना इस मुश्किल घड़ी ਦੇ ਮੌਕੇ ਤੇ ਆਪਣੇ ਲੋਕਾਂ ਦੀ ਮਦਦ ਕਰੋ, ਜਿਤਨੀ ਮਦਦ ਕਰ ਸਕਦੇ ਹੋ, ਮਾਲੀ ਕਰ ਸਕਦੇ ਹੋ, ਉਸ ਤੋਂ ਬਾਅਦ ਜੋ ਮਦਦ ਵੀ ਕਰ ਸਕਦੇ ਹੋ ਨਾ ਉਹ ਕਰੋ। ਤੇ ਠੀਕ ਹੈ, ਮਿਲਦੇ ਹਾਂ ਕੱਲ੍ਹ ਇੱਕ ਨਵੀਂ ਵੀਡੀਓ ਵਿੱਚ। ਅੱਲਾ ਹਾਫਿਜ਼।